अस्सलाम वालेकुम, सत श्री अकाल भी सारे दोस्तों। पंजाबी लहर चैनल ना जेह्ड़े सॉरी जेह्ड़े लोग साढ़े नाल जुड़े आ लाइव साढ़े नाल इस वेले साढ़े यूट्यूब चैनल दी राहीं एक छोटी जी सांझ सी, एक न्यूज़ सी छोटी जी। राती कल जिहड़ा इंसीडेंट होया सी मौलाना नासिर मदनी जिन्हां नूं कल बड़ा वहशियाना उन्हां ते तशद्दुद कीता सी, मारकुट उन्हां दी कीती सी लोगां ने। ਉਹਦੇ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਮਾਰਕੁੱਟ ਕਰਨ ਵਾਲੇ ਜਿਹੜੇ ਲੋਕ ਨੇ ਅੱਜ ਪੰਜਾਬ ਪੁਲਿਸ ਨੇ, ਖਾਰੀਆਂ ਦੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਮੈਂ ਦੱਸਦਾ ਜਾਵਾਂ ਇਹਦੇ 'ਚ ਵਜ਼ੀਰ ਆਲਾ ਪੰਜਾਬ ਸਰਦਾਰ ਉਸਮਾਨ ਬੁਜ਼ਦਾਰ ਨੇ ਦਾ ਨੋਟਿਸ ਲਿਆ ਸੀ ਤੇ ਤਾਕੀਦ ਕੀਤੀ ਸੀ ਮੁਤਲਕਾ ਪੁਲਿਸ ਨੂੰ ਕਿ ਇਹ ਜਿਹੜੇ ਜਿਨ੍ਹਾਂ ਲੋਕਾਂ ਨੇ ਇਹ ਵਾਕਿਆ ਕੀਤਾ, ਇੰਸੀਡੈਂਟ ਕੀਤਾ, ਇਹਨਾਂ ਨੂੰ ਮਾਰਕੁੱਟ ਕੀਤੀ ਮੌਲਾਨਾ ਸਾਹਿਬ ਨੂੰ, ਉਹਨਾਂ ਨੂੰ ਫੌਰੀ ਜਿਹੜਾ ਵਾ ਗ੍ਰਿਫਤਾਰ ਕੀਤਾ ਜਾਵੇ। ਵੈਸੇ ਰਾਤੀ ਵੀ ਆਪਾਂ ਗੱਲ ਕਰਨੇ ਵੀ ਮੌਲਾਨਾ ਸਾਹਿਬ ਜਿਹੜੀ ਆਪਣੇ ਤਕਰੀਰਾਂ ਕਰਦੇ ਹੁੰਦੇ ਆ ਉਹਦੀਆਂ ਸਪੀਚਸ ਬੜੀਆਂ ਮਜ਼ਾਕ ਵਾਲੀਆਂ, ਤੰਜ਼ ਵਾਲੀਆਂ ਹੁੰਦੀਆਂ ਵਾ, ਜਿਨ੍ਹਾਂ ਨੂੰ ਉਹਨਾਂ ਨੇ ਆਪਣਾ ਜਿਹੜੇ ਆਡੀਅנס ਹੈ ਉਹਨਾਂ ਨੂੰ ਸਮਝਾਉਣ ਦਾ ਕਰਕੇ ਬੜਾ ਅੱਛਾ ਤਰੀਕਾ ਉਹਨਾਂ ਨੇ ਚੂਜ਼ ਕੀਤਾ, ਇੱਕ ਵੱਖਰੇ ਢੰਗ ਦੇ ਨਾਲ ਉਹ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਬੜਾ ਵਧੀਆ ਉਹਦੇ 'ਚ ਕਾਮਯਾਬ ਵੀ ਹੁੰਦੇ ਆ, ਸਮਝਾ ਵੀ ਲੈਂਦੇ ਆ ਆਡੀਅנס ਨੂੰ। ਜੇ ਯੰਗ ਜਨਰੇਸ਼ਨ ਦੀ ਗੱਲ ਕਰਦੇ ਆ, ਯੰਗ ਜਨਰੇਸ਼ਨ ਨੂੰ ਬੜੀ ਅੱਛੀ ਤਰ੍ਹਾਂ ਉਹਨਾਂ ਨੂੰ ਸੁਣਦੀ ਆ। ਟਿਕਟੋਕ 'ਤੇ ਬੜੇ ਫੇਮਸ ਨੇ। ਪਿੱਛੇ ਪੰਜਾਬ ਦਾ ਕਲਚਰ ਡੇ ਹੋਇਆ ਸੀ, ਉੱਥੇ ਵੀ ਪਹੁੰਚੇ ਸਨ। ਫਿਰ ਕਾਫੀ ਸਾਰੇ ਵਾਕਿਆ 'ਚ ਪੰਜਾਬੀ ਨੂੰ ਲੈ ਕੇ ਉਹਨਾਂ ਦੀ ਬੜੀ ਸੇਵਾ, ਉਸ ਕਰਕੇ ਸਾਡਾ ਵੀ ਥੋੜ੍ਹਾ ਜਿਹਾ ਪੰਜਾਬੀ ਲਹਿਰ ਚੈਨਲ 'ਤੇ ਸਾਡੀ ਵੀ ਉਹਨਾਂ ਨਾਲ ਥੋੜ੍ਹੀ ਜਿਹੀ ਹੁੰਦੀ ਹੈ। ਮੌਲਾਨਾ ਸਾਹਿਬ ਦੇ ਅਕਸਰ ਵੀਡੀਓਜ਼ ਵਗੈਰਾ ਆਪਾਂ ਸ਼ੇਅਰ ਕਰਦੇ ਰਹੀਦਾ। ਅਤੇ ਇਹ ਜਿਹੜਾ ਵਾਕਿਆ ਹੋਇਆ ਸੀ ਵੈਸੇ ਤਾਂ ਬੜਾ ਗਮਗੀਨ ਕਰ ਦੇਣ ਵਾਲਾ ਸੀ। ਪੂਰੀ ਦੁਨੀਆ 'ਤੇ ਬਾਕੀ ਪਾਕਿਸਤਾਨ ਨਹੀਂ, ਪੂਰੀ ਦੁਨੀਆ ਦੇ ਵਸਣ ਵਾਲੇ ਪੰਜਾਬੀ ਜਿਹੜੇ ਉਹ ਉਹਨਾਂ 'ਚ ਗਮੋ ਗੁੱਸਾ ਸੀ ਵੀ ਇਹਨਾਂ ਨਾਲ ਮਦਨੀ ਸਾਹਿਬ ਨਾਲ ਇੰਸੀਡੈਂਟ ਕਿਉਂ ਹੋਇਆ ਵਾ, ਕੌਣ ਲੋਕ ਨੇ ਉਹਦੇ ਪਿੱਛੇ। ਉਹ 5 ਬੰਦੇ ਜਿਹੜੇ ਨੇ ਮੈਂ ਦੱਸਦਾ ਜਾਵਾਂ, ਉਹ 5 ਬੰਦਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੇ ਨਾਮ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸਾਰਿਆਂ ਨਾਲ ਪਹਿਲੋਂ ਜੇ ਮੇਰੇ ਆਪਣਾ ਮੋਬਾਈਲ ਤੋਂ ਅਸੀਂ ਲਾਈਵ ਹੋਣ ਡੇ ਅਤੇ ਮੈਂ ਵਿਖਾਵਾਂ ਪਹਿਲਾਂ ਤਾਂ ਆਹ 5 ਲੋਕ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੋਬਾਈਲ 'ਤੇ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹਨਾਂ ਦੀ ਡਿਟੇਲ ਦਾ ਦੱਸਦਾ ਜਾਵਾਂ, instant.news.com.pk ਉਸ ਸੋਰਸ ਦੇ ਨਾਲ ਤੁਹਾਡੇ ਨਾਲ ਇਹ ਇਨਫੋਰਮੇਸ਼ਨ ਸ਼ੇਅਰ ਕਰ ਰਿਹਾ। 5 ਅਰੈਸਟਡ ਇਨ ਟਾਰਚਰ ਕੇਸ ਆਫ ਮੌਲਾਨਾ ਮਦਨੀ। ਮੌਲਾਨਾ ਮਦਨੀ ਸਾਹਿਬ ਨੂੰ ਜਿਹੜਾ ਟਾਰਚਰ ਕੇਸ ਸੀ ਉਹ 'ਚ 5 ਬੰਦੇ ਜਿਹੜੇ ਆ ਉਹ ਪੁਲਿਸ ਨੇ ਗ੍ਰਿਫਤਾਰ ਕੀਤੇ ਆ। ਪੁਲਿਸ ਅਰੈਸਟਡ 5 ਸਸਪੈਕਟਡ ਇਨ ਕਨੈਕਸ਼ਨ ਵਿਦ ਦੀ ਟਾਰਚਰ ਆਫ ਰਿਲੀਜੀਅਸ ਸਕਾਲਰ ਮੌਲਾਨਾ ਨਾਸਿਰ ਮਦਨੀ। 16 ਤਾਰੀਖ ਵਾਲੇ ਦਿਨ ਇਹ ਵਾਕਿਆ ਹੋਇਆ ਸੀ ਖਾਰੀਆਂ ਦੇ ਵਿੱਚ, ਗੁਜਰਾਤ। ਕੱਲ੍ਹ ਗੁਜਰਾਲਾ ਵਿੱਚ ਮੈਂਸ਼ਨ ਹੋ ਗਿਆ ਸੀ, ਉਹਦੇ ਲਈ ਮਾਜ਼ਰਤ। ਇਹ ਖਾਰੀਆਂ ਤਹਿਸੀਲ ਆ ਡਿਸਟ੍ਰਿਕਟ ਗੁਜਰਾਤ ਦੀ, ਪਾਕਿਸਤਾਨ ਗੁਜਰਾਤ ਦਾ ਜਿਹੜਾ ਸ਼ਹਿਰ ਆ ਜਿਹੜਾ ਸ਼ਹਿਰ ਆ ਉੱਥੇ ਇਹ ਵਾਕਿਆ ਪੇਸ਼ ਆਇਆ। ਇਹਦੇ ਵਿੱਚ ਦੱਸਦਾ ਜਾਵੇ ਮੌਲਾਨਾ ਮਦਨੀ ਸਾਹਿਬ ਨੇ ਇਹਦੇ 'ਤੇ ਕੀਤੀ ਸੀ FIR ਦਰਜ ਕਰਵਾਈ ਸੀ ਉਹਦੇ ਉਸ ਬਿਹਾਫ 'ਤੇ। ਅਕੋਰਡਿੰਗ ਟੂ FIR ਮੈਨ ਨੇਮਡ ਉਹਨਾਂ ਨੇ ਜਿਹੜਾ ਰਿਜ਼ਵਾਨ ਇਲਿਆਸ ਨਾਂ ਦਾ ਮੁੱਲਾ ਗੁੱਜਰ ਬਰਾਦਰੀ ਹੈ, ਜਿਨ੍ਹਾਂ ਦਾ ਉਹਨਾਂ ਨਾਲ ਫੋਨ ਤੇ ਕੰਟੈਕਟ ਸੀ, ਜਿਨ੍ਹਾਂ ਦੇ ਉਹ ਸੱਦੇ 'ਤੇ ਉੱਥੇ ਪਹੁੰਚੇ ਸਨ। ਮੌਲਾਨਾ ਸਾਹਿਬ, ਉਹਨਾਂ ਦਾ ਨਾਮ ਹੈ ਰਿਜ਼ਵਾਨ ਇਲਿਆਸ, ਜਿਹਦੇ ਕੋਲ UK ਦਾ ਯੂਨਾਈਟਿਡ ਕਿੰਗਡਮ ਦਾ ਹੈ ਸੀ WhatsApp ਨੰਬਰ ਸੀ। ਉਸ WhatsApp ਦੀ ਰਾਹੀਂ ਉਹਨਾਂ ਦਾ ਰਾਬਤਾ ਸੀ ਮੌਲਾਨਾ ਸਾਹਿਬ ਨਾਲ। ਉਹਨੇ ਹੀ ਇਨਵਾਈਟ ਕੀਤਾ ਸੀ ਖਾਰੀਆਂ ਬਨੂਰੀਆ ਪਿੰਡ ਆ, ਉੱਥੇ ਮੌਲਾਨਾ ਸਾਹਿਬ ਨੇ ਦੱਸਿਆ ਸੀ। ਇਹ ਬੰਦਾ ਜਿਹਦਾ ਮੈਂ ਨਾਂ ਦੱਸ ਰਿਹਾ, FIR ਜਿਨ੍ਹਾਂ 'ਤੇ ਕਰਵਾਈ ਸੀ, ਬਾਕੀ ਨਾਮਲੂਮ ਨੇ। ਰਿਜ਼ਵਾਨ ਇਲਿਆਸ ਉਹਨਾਂ ਦੇ ਨਾਂ ਸਾਹਮਣੇ ਆ ਗਏ ਨੇ ਜਿਹੜੇ ਗ੍ਰਿਫਤਾਰ ਨੇ। ਉਹਦੀ ਵੀ ਜਿਹੜੀ ਡਿਟੇਲ ਆਏਗੀ ਤੁਹਾਨੂੰ ਦੱਸਾਂਗੇ। ਇਹਦੇ ਵਿੱਚ ਇਹਨਾਂ ਇੱਕ ਪਹਿਲਾਂ ਸਾਰਿਆਂ ਨਾਲ ਕੀਤਾ ਕਿ ਮੌਲਾਨਾ ਸਾਹਿਬ ਦੇ ਜਿਹੜੇ ਚੈਨਲਸ ਨੇ ਉਹ ਆਪ ਤਾਂ ਨਹੀਂ ਚਲਾਉਂਦੇ, ਲੇਕਿਨ ਉਹਨਾਂ ਦੇ ਨਾਲ ਜਿਹੜੇ ਮੁੰਡੇ ਹੁੰਦੇ ਉਹ ਚੈਨਲ ਚਲਾਉਂਦੇ। ਉਹਨਾਂ ਨੇ ਕੋਲੋਂ ਉਹਨਾਂ ਦੇ ਪਾਸਵਰਡ ਪੁੱਛ ਕੇ ਉਹ ਹੈਕ ਕਰਕੇ ਗਨ ਪੁਆਇੰਟ 'ਤੇ ਉਹਨਾਂ ਨੇ ਤਸ਼ੱਦਦ ਵੀ ਕੀਤਾ, ਬਰਹਨਾ ਕਰਕੇ, ਨੰਗਿਆਂ ਕਰਕੇ। ਉਹਨਾਂ ਦੀ ਨੇਕਡ ਵੀਡੀਓ ਵੀ ਬਣਾਏਗੀ, ਨਿਊਡ ਵੀਡੀਓ ਵੀ ਬਣਾਏਗੀ ਨੰਗਿਆਂ ਕਰਕੇ, ਜਿਹੜੀ ਬੜੀ ਕਾਬਿਲ ਸ਼ਰਮ ਗੱਲ ਹੈ। ਬੜੇ ਮਾਰੂਫ ਸਾਡੇ ਮਜ਼ਹਬੀ ਸਕਾਲਰ ਨੇ, ਇਸਲਾਮ ਦਾ ਪ੍ਰਚਾਰ, ਇਸਲਾਮ ਦਾ ਗਿਆਨ ਬੜੇ ਵਧੀਆ ਤਰੀਕੇ ਨਾਲ ਦੱਸਦੇ ਨੇ। ਮੌਜੂਦਾ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਆ ਉਹਦੇ 'ਤੇ ਗੱਲਬਾਤ ਕਰਦੇ ਨੇ। ਜੋ ਸਾਡੇ ਘਰਾਂ 'ਚ ਅੱਜ ਕੱਲ੍ਹ ਹੁੰਦਾ ਉਹੀ ਆ ਕੇ ਲੋਕਾਂ ਨੂੰ ਦੱਸਦੇ ਆ। ਬਿਲਕੁਲ ਜੇ ਅਸੀਂ ਸੋਚਦੇ ਹਾਂ ਵੀ ਇਹੀ ਗੱਲਾਂ ਤਾਂ ਬਿਲਕੁਲ ਸਾਡੇ ਮੁਆਸ਼ਰੇ 'ਚ ਆਮ ਨੇ ਅੱਜ ਕੱਲ੍ਹ, ਜਿਨ੍ਹਾਂ ਨੂੰ ਉਹ ਪੁਆਇੰਟ ਆਊਟ ਕਰਦੇ ਆ, ਪਿਨ ਪੁਆਇੰਟ ਕਰਦੇ ਆ ਅਤੇ ਲੋਕਾਂ ਤੱਕ ਰੱਖਦੇ ਆ। ਸੋ ਉਹਦੇ ਵਿੱਚ ਇਹ ਉਹਨਾਂ ਦੇ ਪਾਸਵਰਡ ਨੂੰ ਲੈ ਕੇ ਪਹਿਲਾਂ ਤਾਂ ਉਹਨਾਂ ਦੇ
ਜਿਹੜਾ ਪਰਸਨਲ ਅਕਾਊਂਟ ਸੀ ਮੌਲਾਨਾ ਨਾਸਿਰ ਮਦਨੀ ਆਫੀਸ਼ੀਅਲ, ਉਸ ਚੈਨਲ ਤੋਂ ਆ ਕੇ YouTube ਚੈਨਲ ਤੋਂ ਆ ਕੇ ਉਹਨਾਂ ਨੇ ਇੱਕ ਫੇਕ ਨਿਊਜ਼ ਬਣਾਈ ਬੋਲ ਚੈਨਲ ਨੂੰ ਲੈ ਕੇ। ਉਹ ਨਿਊਜ਼ ਬਣਾਈ ਕਿ ਮੌਲਾਨਾ ਸਾਹਿਬ ਨੂੰ ਖੁਦਾ ਨਾ ਖਾਸਤਾ ਕਰੋਨਾ ਵਾਇਰਸ ਹੋ ਗਿਆ। ਉਹ ਵੀ ਬੜੀ ਵਾਇਰਲ ਹੋਈ, ਲੋਕਾਂ ਨੇ ਵੇਖੀ। ਲੇਕਿਨ ਦੱਸਦੇ ਜਾਈਏ ਆਪਣੇ ਸੁਣਨ ਵਾਲਿਆਂ ਨੂੰ ਆਪਣੇ ਚੈਨਲ ਦੇ ਤਵਸਤ ਨਾਲ ਕਿ ਉਹ ਫੇਕ ਨਿਊਜ਼ ਉਹਨਾਂ ਨੇ ਕ੍ਰੀਏਟ ਕੀਤੀ ਮੌਲਾਨਾ ਸਾਹਿਬ ਦੇ ਚੈਨਲ ਨੂੰ ਹੈਕ ਕਰਕੇ। ਹੁਣ ਤੱਕ ਵੀ ਉਹਨਾਂ ਦੇ ਚੈਨਲਸ ਜਿਹੜੇ ਨੇ ਮੌਲਾਨਾ ਸਾਹਿਬ ਦੇ ਹੈਕ ਹੀ ਨੇ, ਹਾਲੇ ਵੀ ਉਹਨਾਂ ਦੇ ਰਿਕਵਰ ਨਹੀਂ ਉਹਨਾਂ ਨੂੰ ਕਰ ਸਕੇ। ਸੋ ਆਹ ਜਾਣਕਾਰੀ ਸੀ, ਥੋੜ੍ਹੀ ਜੀ ਇਨਫੋਰਮੇਸ਼ਨ ਸੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ। ਇਹਦੇ ਵਿੱਚ ਮੈਂ ਦੱਸਦਾ ਜਾਵਾਂ, instant.com.pk ਦੀ ਨਿਊਜ਼ ਹੈ। ਉਹਦੇ ਬਿਹਾਵ 'ਤੇ, ਉਹਨਾਂ ਸੋਰਸਿਸ ਦੇ ਬਿਹਾਵ 'ਤੇ ਤੁਹਾਨੂੰ ਦੱਸ ਰਿਹਾ। ਦੀ ਡਿਫੈਂਡੈਂਟ ਆਲਸੋ obtained ਦੀ ਪਾਸਵਰਡ, ਜਿਹੜੀ ਅੱਗੇ ਮੈਂ ਪਾਸਵਰਡ ਦੀ ਗੱਲ ਦੱਸ ਰਿਹਾ, ਮੌਲਾਨਾ ਮਦਨੀ ਦੈਟ ਸੈਡ ਅਕਿਊਜ਼ਡ ਹੈਜ਼ ਆਲਸੋ threatened to kill me in case of legal action and said that the day went to media that day would be last day of my life। ਉਹਨਾਂ ਮੌਲਾਨਾ ਸਾਹਿਬ ਨੂੰ ਧਮਕੀਆਂ ਦਿੱਤੀਆਂ ਸੀ ਕਿ ਜੇ ਤੁਸੀਂ ਮੀਡੀਆ 'ਤੇ ਗਏ ਤਾਂ ਤੁਹਾਡੀ ਉਹ ਜ਼ਿੰਦਗੀ ਦਾ ਆਖਰੀ ਦਿਨ ਹੋਏਗਾ, ਤੁਹਾਨੂੰ ਕਤਲ ਕਰ ਦਿਆਂਗੇ, ਧਮਕੀਆਂ ਦਿੱਤੀਆਂ ਸੀ। ਅਤੇ ਇਹਦਾ ਮੈਂ ਦੱਸਦਾ ਜਾਵਾਂ, ਇਹਦਾ ਸਟ੍ਰਿਕਟਲੀ ਨੋਟਸ ਲਿਆ ਸੀ ਵਜ਼ੀਰ ਆਲਾ ਪੰਜਾਬ ਸਰਦਾਰ ਉਸਮਾਨ ਬੁਜ਼ਦਾਰ ਹੋਰਾਂ ਨੇ, ਅਤੇ ਉਹਦੇ 'ਤੇ ਹੀ ਇਹਦੀ ਕਾਰਵਾਈ ਹੋਈ। ਇਹਨਾਂ ਦੇ ਜਿਹੜੇ ਲੋਕ ਹੁਣ ਤੱਕ ਗ੍ਰਿਫਤਾਰ ਹੋਏ ਨੇ ਉਹਦੀ ਤਸਵੀਰ ਵੀ ਤੁਹਾਨੂੰ ਵਿਖਾਈ, ਫਿਰ ਵੀ ਸ਼ੇਅਰ ਕਰਾਂਗੇ। ਇਹਦੇ 'ਚ ਹੁਣ ਜੀ ਸਾਡੇ ਨਾਲ ਜੁੜੇ ਕਿਹੜੇ ਨੇ, ਕੌਣ ਮੌਲਾਨਾ ਸਾਹਿਬ ਨੂੰ ਪਸੰਦ ਕਰਦਾ, ਉਹਨਾਂ ਦੇ ਫੈਨਸ ਸਾਡੇ ਨਾਲ ਬੜੀ ਲੰਮੀ ਕਤਾਰ ਹੈ। ਉਹਦੇ ਵਿੱਚ ਜੀ ਕਰਨਵੀਰ ਜੀ ਨੇ, ਉਸ ਤੋਂ ਬਾਅਦ ਜੀ ਮੁਬਸ਼ਰ ਫਿਆਜ਼, ਫਿਰ ਹੁਣ ਜੀ ਮਲਕ ਨਜੀਬੁੱਲਾ, ਪਾਕਿਸਤਾਨ ਤੋਂ ਕਾਫੀ ਸਾਰੇ ਲੋਕ ਨੇ। ਆਫੀਸ਼ੀਅਲ ਅਕਾਊਂਟ ਪਾਕਿਸਤਾਨ ਪੰਜਾਬੀ ਫਿਲਮ ਬਣਾਓ ਜੀ, ਆਫੀਸ਼ੀਅਲ ਅਕਾਊਂਟ ਵਾਲੇ ਮੁਹੰਮਦ ਫਿਆਜ਼, ਖੁਸ਼ ਭੁੱਲਰ ਜੀ, ਸਤਿ ਸ਼੍ਰੀ ਅਕਾਲ ਜੀ। ਖੁਸ਼ ਭੁੱਲਰ ਜੀ ਕਹਿੰਦੇ ਨੇ ਜੀ ਇੱਕ ਲਾਹੌਰ ਤੋਂ ਜੀ। ਵਕਾਰ ਅਲੀ ਸਾਹਿਬ, ਸਰ ਜੀ ਜਵਾਬ ਦੇਣਾ ਜੀ। ਵਕਾਰ ਭਾਈ ਜਵਾਬ ਦੇ ਦਿੱਤਾ ਜੀ ਤੁਹਾਡਾ। ਖੁਸ਼ ਭੁੱਲਰ ਪੰਜਾਬੀਅਤ ਜ਼ਿੰਦਾਬਾਦ ਜੀ। ਭੁੱਲਰ ਸਾਹਿਬ ਬਿਲਕੁਲ ਜ਼ਿੰਦਾਬਾਦ ਜੀ। ਸਿਆਲਕੋਟੀ ਮਿਊ, ਮੈਂ ਕਮੈਂਟ ਪੜ੍ਹ ਰਿਹਾ ਜੀ ਜਿਹੜੇ ਦੋਸਤ ਸਾਡੇ ਨਾਲ ਜੁੜੇ ਨੇ ਉਹਨਾਂ ਦੇ। ਸ਼ਹੀਨ ਆਫ ਏਸ਼ੀਆ, ਗੁੱਡ ਵਰਕ ਢਿੱਲੋਂ ਸਾਹਿਬ, ਪ੍ਰਾਊਡ ਆਫ ਪੰਜਾਬ ਗੌਰਮੈਂਟ। ਬਿਲਕੁਲ ਜੀ, ਪੰਜਾਬ ਗੌਰਮੈਂਟ ਨੂੰ, ਸਪੈਸ਼ਲੀ ਪੰਜਾਬ ਪੁਲਿਸ ਨੂੰ ਇਹਦਾ ਅਸੀਂ ਬੜੀ ਮੁਬਾਰਕਬਾਦ ਦਿੰਦੇ ਹਾਂ, ਉਹਨਾਂ ਦਾ ਧੰਨਵਾਦ ਵੀ ਕਰਦੇ, ਸ਼ੁਕਰੀਆ ਅਦਾ ਵੀ ਕਰਦੇ ਹਾਂ ਕਿ ਉਹਨਾਂ ਨੇ ਵਿਦਨ 20 ਆਵਰਸ ਇਹਨਾਂ ਜਿਹੜੇ ਮੁਲਜ਼ਮ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਤਾਂ ਬੜੀ ਵੱਡੀ ਕਾਮਯਾਬੀ। ਹੁਣ ਇਹਦੇ 'ਚ ਵੇਖਣਾ ਵੀ ਜਿਹੜਾ ਉਹਨਾਂ ਨੂੰ UK ਨੰਬਰ ਤੋਂ ਕਾਲਸ ਆਉਂਦੀਆਂ ਸੀ, ਜਿਹੜਾ ਰਿਜ਼ਵਾਨ ਇਲਿਆਸ ਦੇ ਨਾਂ ਤੋਂ, ਉਹਦੇ ਤੱਕ ਕੀ ਐਕਸ਼ਨ ਆਉਂਦਾ ਵੀ ਉਹਦਾ ਨੰਬਰ WhatsApp ਨੰਬਰ ਚੱਲਦਾ ਸੀ, ਉਹ ਕਿਸ ਨਾਂ ਤੋਂ ਰਜਿਸਟਰ ਹੈ, ਉਹ ਵੀ ਇੱਕ ਸਵਾਲ ਹੈ ਕਿ ਉਹ ਫੜਿਆ ਜਾਂਦਾ ਕਿ ਨਹੀਂ ਫੜਿਆ ਜਾਂਦਾ। ਸ਼ਾਹਜਹਾਂ ਸਾਹਿਬ ਜੀ, ਜ਼ਫਰ ਇਕਬਾਲ, ਫੈਜ਼ ਅਲੀ, ਤੈयब ਅਲੀ, ਵਾਲੇਕੁਮ ਸਲਾਮ ਜੀ ਤੈयब ਭਾਈ। ਹੋਰ ਸਾਡਾ ਜੀ ਕਿਹੜੇ ਜੁੜ ਗਏ ਜੀ। ਹੈਲੋ ਢਿੱਲੋਂ ਸਾਹਿਬ, ਸ਼੍ਰੋਮਣੀ ਕਮੇਟੀ जी की हाल जी, ठीक हो। इश्तियाक अहमद, अल्लाह दिता मौलाना साहब को इंसाफ मिलना चाहिए। बिल्कुल जी, दुबई वाले मौलाना साहब को इंसाफ मिलना चाहिए। पहली ਉਹਦੀ ਨੀਂਹ ਰੱਖੀ ਗਈ ਆ, ਉਹਨਾਂ ਦੇ ਮੁਲਜ਼ਮ ਜਿਹੜੇ ਉਹ ਗ੍ਰਿਫਤਾਰ ਹੋ ਗਏ ਆ, ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਦੇ ਤਸ਼ੱਦਦ ਕੀਤਾ। लव यू ढिल्लों साहब फ्रॉम इंडिया भाई। उन्होंने बाबा जी का इंटरव्यू कर लें इनसे पहले को। बिल्कुल जी, इंटरव्यू करने की कोशिश करी थी साड़ी जिन्नी हो सके भी ज़्यादा तो ज़्यादा लोगों के इंटरव्यूज़ कर लिए ਜਿਹੜੇ ਬਜ਼ੁਰਗ ਸਾਡੇ ਕੋਲ ਨੇ, ਜ਼ਰੂਰ ਕਰਾਂਗੇ ਜੀ। ਦਲਜੀਤ ਸਿੰਘ ਜੀ, ਸਾਂਝਾ ਪੰਜਾਬ ਜ਼ਿੰਦਾਬਾਦ। ਇਸ਼ਤਿਆਕ ਅਹਿਮਦ, ਪੰਜਾਬੀ ਲਹਿਰ ਜ਼ਿੰਦਾਬਾਦ। ਲਵਪ੍ਰੀਤ, ਕਰਤਾਰਪੁਰ ਕੋਰੀਡੋਰ 'ਚ ਭਾਜੀ ਤੁਸੀਂ ਕਦੋਂ ਆਉਣਾ? ਲਵਪ੍ਰੀਤ ਜੀ ਜਾਂਦੇ ਰਹੀਦਾ ਜਦੋਂ ਕਿਤੇ ਕੋਈ ਸਬੱਬ ਬਣ ਜੇ। ਉਸ ਤੋਂ ਬਾਅਦ ਜੀ ਫਰੂਖ ਖਾਂ, ਵਕਾਰ ਅਲੀ ਸਾਡੇ ਨਾਲ ਜੁੜ ਗਏ ਨੇ ਜੀ। ਅਲੀ ਅਵੈਸ ਅਲੀ ਜੀ, अलवी चौधरी, हमज़ा, ज़फ़र इकबाल, फैज़ अली, अमानत अली। नासिर भाई कैसे हैं? ठीक ठाक जी अमानत भाई। शाहजहाँ 786, रियाज अहमद बहुत वधिया जी। मेहरबानी तुहाडे सारिਆਂ ਦਾ ਜੀ। ਇਹਨੂੰ ਇਹ ਥੋੜੀ ਜੀ ਸਾਡੇ ਕੋਲ ਆਈ ਸੀ ਨਿਊਜ਼, ਖਬਰ ਆਈ ਸੀ ਛੋਟੀ ਜੀ। ਮੈਂ ਕਿਹਾ ਕਿਉਂ ਨਾ ਆਪਣੇ ਵੇਖਣ ਵਾਲਿਆਂ, ਪੰਜਾਬੀ ਲਹਿਰ ਵੇਖਣ ਵਾਲਿਆਂ ਤੱਕ, ਮੌਲਾਨਾ ਸਾਹਿਬ ਨੂੰ ਪਿਆਰ ਕਰਨ ਵਾਲੇ ਜਿਹੜੇ ਉਹਨਾਂ ਦੇ ਲਵਰ ਨੇ, ਫੈਨ ਨੇ, ਉਹਨਾਂ ਤੱਕ ਸ਼ੇਅਰ ਕਰ ਦਿੱਤੀ ਜਾਵੇ। ਆਪਾਂ ਗੱਲ ਕਰਦੇ ਹੁੰਦੇ ਵੀ ਅਸੀਂ ਉਸ ਪਾਸੇ ਬਿਲਕੁਲ ਜਾ ਰਹੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਮਜ਼ਹਬੀ ਇੰਤਹਾ ਪਸੰਦ ਲੋਕ ਨੇ ਜਿਨ੍ਹਾਂ ਨੇ ਵੀ ਇਹ ਵਾਕਿਆ ਕੀਤਾ, ਉਹਨਾਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਇਸ ਤਰ੍ਹਾਂ ਦੇ ਵਾਕਿਆ। ਮੌਲਾਨਾ ਸਾਹਿਬ ਬੜੇ ਅੱਛੇ ਆਦਮੀ, ਬੜੇ ਸ਼ਰੀਫ ਆਦਮੀ ਅਤੇ ਬੜੇ ਅੱਛੇ ਅੰਦਾਜ਼ ਦੇ ਨਾਲ ਸਮਝਾਉਣ ਵਾਲੇ। ਮੈਂ ਨਹੀਂ ਸਮਝਦਾ ਵੀ ਮੀਡੀਆ, ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਜਿਵੇਂ ਹੁੰਦਾ ਵੀ ਲੋਕ ਕਈਆਂ ਨੂੰ ਗਲਤ ਕਹਿੰਦੇ। ਮੌਲਾਨਾ ਸਾਹਿਬ 'ਤੇ ਕ੍ਰਿਟਿਸਿਜ਼ਮ ਬਹੁਤ ਘੱਟ ਹੁੰਦੀ ਹੈ। ਅੱਲਾਹ ਪਾਕ ਉਹਨਾਂ ਨੂੰ ਆਪਣੇ ਹਿਫਜ਼ੋ-ਮਾਨ 'ਚ ਰੱਖੇ ਅਤੇ ਉਹਨਾਂ ਦੇ ਬੱਚਿਆਂ ਨੂੰ, ਜਿਵੇਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਮੈਂ ਦਿਲੀ ਤੌਰ 'ਤੇ ਬੜਾ ਗਮਗੀਨ ਹੋਇਆ ਕਿ ਉਹਨਾਂ ਛੋਟੇ ਛੋਟੇ ਬੱਚੇ, ਮੌਲਾਨਾ ਸਾਹਿਬ ਦੱਸਿਆ ਕਿ ਰੱਬ ਉਹਨਾਂ ਨੂੰ ਆਪਣੀ ਹਿਫਾਜ਼ਤ 'ਚ ਰੱਖੇ, ਹਿਫਜ਼ੋ-ਮਾਨ 'ਚ ਰੱਖੇ।
ਤੇ ਜਿਸ ਤਰ੍ਹਾਂ ਕੋਈ ਨਵੀਂ ਅਪਡੇਟ ਆਏਗੀ ਤੁਹਾਡੇ ਨਾਲ ਫਿਰ ਸ਼ੇਅਰ ਕਰਾਂਗੇ। ਰੱਬ ਰੱਖਾ।